ਇੱਕ ਵਾਰ ਫਿਰ ਤੋਂ ਯੂਕੇ ਤੋਂ ਪੰਜਾਬੀਆਂ ਨੂੰ ਝਟਕਾ ਮਿਲਿਆ ਜੀ। ਹਾਂਜੀ देखो यूके ने झटका ਜਿਹੜਾ ਦਿੱਤਾ ਹੈ ਤਾਂ ਵੈਸੇ ਮਿਲਦੇ ਪਏ ਸੀ ਸੰਕੇਤ ਕਿਉਂਕਿ यूके ਦੀ ਜਿਹੜੀ ਵਿਦੇਸ਼ ਮੰਤਰੀ ਹੈ ਬੀਬੀ ਸੁਵੇਲਾ ਬ੍ਰੈਵਰਮੈਨ ਉਹਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸੀਗੇ। ਵੈਸੇ ਇਤਫਾਕਨ ਇਹ ਵੀ ਇੰਡੀਅਨ origin ਦੇ ਹੀ ਆ ਤਾਂ ਇਹਨਾਂ ਨੇ ਸੰਕੇਤ ਦੇ ਦਿੱਤੇ ਸੀਗੇ। ਤਾਂ ਹੁਣ ਇਹਨਾਂ ਨੇ ਪੱਕਾ ਕਰ ਦਿੱਤਾ ਕਿ ਅਗਲੇ ਸਾਲ ਤੋਂ ਬਾਈ ਜੋ ਸਟੱਡੀ ਵੀਜ਼ਾ ਤੇ ਆਏਗਾ ਉਹ ਆਪਣਾ ਲਾਈਫ ਪਾਰਟਨਰ ਇੱਥੇ ਨਹੀਂ ਲਿਆ ਸਕੇਗਾ। ਮਤਲਬ ਸਪਾਊਸ ਵੀਜ਼ਾ ਜਿਹੜਾ ਹੈ ਉਹਨੂੰ ਬੰਦ ਕਰ ਦਿੱਤਾ ਗਿਆ। ਅਗਲੇ ਸਾਲ ਉਹ ਕਹਿੰਦੇ ਕਿ ਜਿਹੜੇ ਅਸੀਂ ਨਵੇਂ ਨਿਯਮ ਬਣਾਵਾਂਗੇ ਉਹੀ ਲਾਗੂ ਹੋਣਗੇ। ਦਾ ਮਤਲਬ ਇਹ ਆ ਕਿ ਸਤੰਬਰ ਤੱਕ ਤੇ ਕੰਮ ਚੱਲ ਜਾਊਗਾ। ਉਸ ਤੋਂ ਬਾਅਦ ਜਿਹੜਾ ਵੀ ਬੈਚ ਜਾਏਗਾ ਉਹਦੇ ਚ ਸਪਾਊਸ ਵੀਜ਼ਾ ਵਾਲੀ ਸਹੂਲਤ ਜਿਹੜੀ ਆ ਬੰਦ ਕਰ ਦਿੱਤੀ ਜਾਏਗੀ। ਤਾਂ ਇਹ ਦੇਖੋ ਹੁਣ ਮਸਲਾ ਜਿਹੜਾ ਸੀਗਾ ਨਾ ਉਹ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਚਰਚਿਤ ਸੀਗਾ। ਉੱਥੇ ਤੇ ਇਹ ਮਾਮਲਾ ਉੱਠ ਹੀ ਰਿਹਾ ਸੀਗਾ ਲਗਾਤਾਰ, ਪਰ ਥੋੜਾ ਥੋੜਾ ਸੰਕੇਤਕ ਇੱਧਰ ਲੱਗ ਰਿਹਾ ਸੀਗਾ। ਇੱਕ ਤੇ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ ਏਜੰਟਾਂ ਨੇ ਬੜੇ ਬੰਦੇ ਯੂਕੇ ਵਾੜੇ ਆ ਗਲਤ ਦਸਤਾਵੇਜ਼ ਬਣਾ ਕੇ। ਦੂਜੀ ਗੱਲ ਕਿ ਜੋ ਯੂਕੇ ਦੇ ਵਿੱਚ ਸਟੂਡੈਂਟ ਜਾ ਰਹੇ ਆ, ਜਿਵੇਂ ਹੁਣ ਚਲੋ ਕੋਵਿਡ ਕਾਲ ਦੇ ਵਿੱਚ ਤਾਂ ਆਪਾਂ ਦੇਖੀਏ ਤਾਂ ਠੀਕ ਠਾਕ ਹੀ ਗਿਣਤੀ ਹੋਣੀ ਸੀਗੀ, ਤਦ ਵੀ 48,000 ਭਾਰਤੀ ਸਨ। ਜੇ 19 ਚ ਵੀ ਵੇਖੋਗੇ ਤਾਂ ਉਹ ਵੀ ਕੋਈ ਅੰਕੜਾ ਵੱਡਾ ਨਹੀਂ ਸੀ। ਪਰ 22 ਦੇ ਵਿੱਚ 21 ਦੇ ਵਿੱਚ ਜਿੱਥੇ 55,903 ਦੀ ਗਿਣਤੀ ਸੀ, ਉੱਥੇ 22 ਯਾਨੀ 2022 ਦੇ ਵਿੱਚ ਮਾਰਚ ਤੀਕ ਹੀ 2,09,000 ਸਟੂਡੈਂਟ ਉੱਥੇ ਯੂਕੇ ਪਹੁੰਚੇ ਸਨ ਤੇ ਜਿਹਦੇ ਚੋਂ 80% ਪੰਜਾਬੀ ਮੂਲ ਦੇ ਸੀ। ਤੇ ਇਸ ਸਾਲ ਵੀ ਯਾਨੀ 23 ਦੇ ਵਿੱਚ ਵੀ ਜਿਹੜੀ ਮਾਰਚ 23 ਆ ਇਹ ਅੰਕੜਾ 2 ਲੱਖ ਤੋਂ ਪਾਰ ਕਰ ਗਿਆ, ਜਿਹਦੇ ਚ 85% ਸਟੂਡੈਂਟ ਜਿਹੜੇ ਆ ਉਹ ਸ਼ਾਦੀशुदा ਆ। ਮਤਲਬ ਇਹਦੇ ਤੋਂ ਕੀ ਇੱਕ ਸਾਂਝੇ ਤੌਰ ਤੇ ਸਾਨੂੰ ਤਸਵੀਰ ਜਿਹੜੀ ਨਿਕਲ ਕੇ ਦਿਖਾਈ ਦਿੰਦੀ ਆ ਉਹ ਇਹੋ ਆ ਕਿ ਸਾਰੇ ਸਾਲਾਂ ਦੇ ਵਿੱਚੋਂ ਤਸਵੀਰ ਕੀ ਆ ਕਿ ਇੱਕ ਤੇ ਹੈ ਕਿ ਪੰਜਾਬੀ ਬਹੁਤ ਜ਼ਿਆਦਾ ਨੇ ਇਹਨਾਂ ਦੇ ਵਿੱਚ, ਤੇ ਦੂਸਰਾ ਇਹ ਆ ਕਿ ਸ਼ਾਦੀशुदा ਬਹੁਤ ਜਾ ਰਹੇ ਆ। ਤਾਂ ਉਹਨਾਂ ਨੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਬੁੱਝ ਲਿਆ ਕਿ ਅਸਲ 'ਚ ਇਹਨਾਂ ਦਾ ਮਕਸਦ ਪੜ੍ਹਨਾ ਨਹੀਂ ਹੈ। ਜ਼ਿਆਦਾਤਰ ਲੋਕਾਂ ਦਾ ਮਕਸਦ ਇਹੋ ਆ ਕਿ ਕਿਸੇ ਤਰੀਕੇ ਨਾਲ ਯੂਕੇ 'ਚ ਐਂਟਰੀ ਮਾਰੀ ਜਾਵੇ। ਤਾਂ ਕਰਕੇ ਉਹਨਾਂ ਨੇ ਫਿਰ ਇਹ ਜਿਹੜੀਆਂ ਆਪਣੀਆਂ ਹੈਗੀਆਂ ਨੇ ਇਮੀਗ੍ਰੇਸ਼ਨ ਦੀਆਂ ਨੀਤੀਆਂ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਆ। ਪਰ ਜੇ ਇਦਾਂ ਇਸ ਦ੍ਰਿਸ਼ਟੀਕੋਣ ਦੇ ਨਾਲ ਸੋਚਦਾ ਹੈ ਬ੍ਰਿਟੇਨ ਤਾਂ ਮੈਨੂੰ ਲੱਗਦਾ ਕਿ ਜੇ ਇਸ ਸਾਲ ਜਾਂ ਅਗਲੇ ਸਾਲ ਫ੍ਰੀ ਟ੍ਰੇਡ ਐਗਰੀਮੈਂਟ ਤੱਕ ਇਹ ਪਹੁੰਚ ਜਾਂਦੇ ਆ, ਜੋ ਕਿ ਲੰਬੇ ਸਮੇਂ ਤੋਂ ਹਲੇ ਪਾਈਪਲਾਈਨ ਦੇ ਵਿੱਚ ਆ, ਤਾਂ ਉਹਦੇ 'ਚ ਵੀ ਯੂਕੇ ਇੱਧਰ ਮੈਨੂੰ ਨਹੀਂ ਲੱਗਦਾ ਕਿ ਕਰੇਗਾ, ਸਾਈਨ ਕਰੇਗਾ। ਕਿਉਂ? ਕਿਉਂਕਿ ਉਹਦਾ ਕਾਰਨ ਇਹੋ ਆ ਕਿ ਉਹਨਾਂ ਨੂੰ ਤੇ ਕੋਈ ਲਾਭ ਇਹਦਾ ਜ਼ਿਆਦਾ ਨਹੀਂ ਹੋਣਾ ਇਸ ਤਰ੍ਹਾਂ ਦੀ ਉਦਾਰਵਾਦੀ ਪਾਲਿਸੀ ਦੇ ਵਿੱਚ, ਬਲਕਿ ਇੰਡੀਅਨ ਵਸੋਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਉੱਥੇ ਫਿਰ ਸੰਭਾਲਣਾ ਮੁਸ਼ਕਲ ਹੋ ਜਾਏਗਾ। ਕਿਉਂਕਿ ਯੂਕੇ ਦੀਆਂ ਇਸ ਵੇਲੇ ਆਪਣੀਆਂ ਸਮੱਸਿਆਵਾਂ ਨੇ, ਚਾਹੇ ਉਹ ਆਰਥਿਕ ਤੌਰ ਤੇ ਹੋਣ, ਚਾਹੇ ਉਹ ਬ੍ਰੈਗਜ਼ਿਟ ਹੋਵੇ, ਹਾਲ ਦੀ ਘੜੀ ਸਲੋ ਡਾਊਨ ਹੋਵੇ, ਇੰਪੋਰਟ ਉਹਨਾਂ ਦਾ ਬਹੁਤ ਜ਼ਿਆਦਾ ਹੁੰਦਾ। ਸੋ ਕਈ ਸਮੱਸਿਆਵਾਂ ਨੇ। ਸੋ ਉਸ ਦੇ ਮੱਦੇ ਨਜ਼ਰ ਹੁਣ FTA ਦੇ ਵਿੱਚ ਵੀ ਮੈਨੂੰ ਲੱਗਦਾ ਕਿ ਇਹ ਪੇਚ ਫਸੇਗਾ ਜੇਕਰ FTA ਤੱਕ ਪਹੁੰਚਦੇ ਆ ਦੋਨੇ ਮੁਲਕ।